ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਦੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪ੍ਰਵੀਨ ਤੁਹਾਡਾ। ਮੇਰੇ ਵੱਲੋਂ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ, ਜਦੋਂ ਅਮਰੀਕਾ ਦੇ ਵਿੱਚ ਅੱਜ 3 ਦਸੰਬਰ ਸਾਲ 2025 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 4 ਦਸੰਬਰ ਚੜ ਚੁੱਕਿਆ ਹੈ। ਇਹ ਸਾਰੀਆਂ ਖਬਰਾਂ ਦਾ ਨਿਚੋੜ ਲੈ ਕੇ ਆਪ ਸਭ ਦੇ ਰੂਬਰੂ ਹਾਜ਼ਰ ਹਾਂ ਔਰ ਇਹ ਖਬਰਾਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਲੈ ਕੇ ਆਉਂਦੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408-272-5200 4082725200। ਵੰਦੀਆਂ ਖਬਰਾਂ ਹਲੇ ਸੀਐਮ KPK ਸੁਹੇਲ ਅਫਰੀਦੀ ਵੱਲੋਂ ਫੈਡਰਲ ਸਰਕਾਰ ਨੂੰ ਤੜੀ ਤੇ ਫੈਸਲ ਵਾਡਾ ਹੋਰਾਂ ਨੇ ਤੜੀ ਦਾ ਜਵਾਬ ਹੀ ਦੇ ਦਿੱਤਾ। ਅਸਲ ਦੇ ਵਿੱਚ ਜਾਣਕਾਰੀ ਇਹ ਹੈ ਕਿ ਇਮਰਾਨ ਖਾਨ ਦੇ ਨਾਲ ਮੁਲਾਕਾਤਾਂ ਵਾਲਾ ਰੋਲਾ ਆ, ਇਮਰਾਨ ਖਾਨ ਦੀ ਰਿਹਾਈ ਵੱਲੋਂ ਰੋਲਾ ਆ। ਇਮਰਾਨ ਖਾਨ ਦੇ ਨਾਲ ਜਿਹੜਾ ਜ਼ਿਹਨ ਦੇ ਵਿੱਚ ਕਹਿੰਦੇ ਨੇ ਕਿ ਇੱਕ ਸਰੀਰਕ ਨਹੀਂ ਪਰ ਜ਼ਿਹਨੀ ਟਾਰਚਰ ਜਿਹੜਾ ਉਹ ਉਸ ਬੰਦੇ ਨੂੰ ਕੀਤਾ ਜਾ ਰਿਹਾ, ਉਹ ਹੁਣ ਮਾਮਲੇ ਜਿੱਦਾਂ ਬਾਹਰ ਆ ਰਹੇ ਨੇ। ਉਸ ਤੋਂ ਬਾਅਦ ਸੁਹੇਲ ਅਫਰੀਦੀ ਹੋਣੇ ਨੇ ਜਿਹੜੇ ਸ਼ੁਰੂ ਦਿਨ ਤੋਂ ਜਦੋਂ ਦੀ ਇਮਰਾਨ ਖਾਨ ਦੀ ਸਿਆਸੀ ਪਾਰਟੀ ਬਣੀ ਹੈ ਨਾ, ਇਹ ਇਮਰਾਨ ਖਾਨ ਦੇ ਨਾਲ ਨੇ। ਜਦੋਂ ਦਾ ਸੁਹੇਲ ਅਫਰੀਦੀ ਆਇਆ, ਫੈਡਰਲ ਸਰਕਾਰ ਔਰ ਖਾਸ ਕਰ ਮੁਸਲਿਮ ਲੀਗ ਨੂਨ ਫੁੱਲ ਘਬਰਾਈ। ਉਹਨਾਂ ਨੂੰ ਇਹ ਪਤਾ ਹੈ ਕਿ ਇਹਨੇ ਹੁਣ ਖੂਨ ਖਰਾਬਾ ਕਰਨਾ ਆ। ਅਮੀਨ ਗੰਡਾਪੋਰਾ ਜਿਹੜਾ ਉਹ ਤੇ ਉਦੋਂ ਜਦੋਂ ਆਂਸੂ ਗੈਸ ਤੇ ਫਾਇਰਿੰਗ ਔਰ ਸਭ ਕੁਝ ਹੋਈ ਉੱਥੋਂ ਨੱਸਣ 'ਚ ਕਾਮਯਾਬ ਰਿਹਾ ਜਾਂ ਏਜੰਸੀਆਂ ਨੇ ਰਾਹ ਦੇ ਦਿੱਤਾ। ਇਹ ਉਹ ਆ ਜਿੰਨੇ ਜੇਲ੍ਹ ਦੇ ਸਾਹਮਣੇ ਵੀ ਧਰਨਾ ਦਿੱਤਾ ਆ ਔਰ ਇਹਨੇ ਜਦੋਂ ਕੋਈ ਇਹੋ ਜਿਹਾ ਮਾਮਲਾ ਹੋਇਆ ਇਹਨੇ ਨੱਸਣਾ ਨਹੀਂ ਗਾ ਹੈ, ਇਹਨੇ ਮਰ ਮੁਰ ਜਾਣਾ ਆ। ਔਰ ਜੇ ਇਹੋ ਜਿਹਾ ਕੋਈ ਸੂਬਾ ਸਰਕਾਰ ਦਾ ਨੁਕਸਾਨ ਕਰ ਲਿਆ ਤੇ ਪਾਕਿਸਤਾਨ ਦੇ ਵਿੱਚ ਫਿਰ ਲੋਕ ਜਿਹੜੇ ਇਸ ਟਾਈਮ ਦੱਬੇ ਪਏ ਨੇ, ਦਬਾਏ ਨੇ, ਕਾਨੂੰਨਾਂ ਦੇ ਸ਼ਿਕੰਜੇ ਦੇ ਵਿੱਚ ਨੇ, ਜੇਲ੍ਹਾਂ ਦੇ ਅੰਦਰ ਨੇ, ਬਹੁਤ ਕੁਝ ਹੋ ਰਿਹਾ ਹੈ ਇਮਰਾਨ ਖਾਨ ਦੇ ਹਾਮੀਆਂ ਦੇ ਨਾਲ। ਉਹਨੂੰ ਫਿਰ ਕੰਟਰੋਲ ਕਰਨਾ ਉਸ ਹਵਾਲੇ ਨੂੰ ਔਖਾ ਹੋ ਜਾਏਗਾ। ਔਰ ਸੱਚੀ ਗੱਲ ਇਹ ਹੈ ਕਿ ਬਾਕੀ ਸਿਆਸੀ ਪਾਰਟੀਆਂ ਭਾਵੇਂ ਉਹ ਫੈਡਰਲ ਦੇ ਵਿੱਚ ਜਾਂ ਫੈਡਰਲ ਸਰਕਾਰ ਦੀਆਂ ਹਮਾਇਤੀ ਨੇ, ਉਹ ਤੰਗ ਆਈਆਂ ਪਈਆਂ ਕਿ ਕੀ ਕਰਨ ਦੇ ਨੇ ਯਾਰ, ਇਹਨਾਂ ਦੇ ਹਾਮੀ ਬਣ ਕੇ ਅਸੀਂ ਇਹ ਕੀ ਮੂੰਹ ਕਾਲਾ ਕਰ ਲਿਆ, ਇਹ ਕੀ ਮੂੰਹ ਕਾਲਾ ਕੀਤਾ, ਨਾਲ ਹੱਥ ਕਾਲੇ ਕੀਤੇ। ਪਹਿਲਾਂ 26ਵਾਂ ਜਿਹੜਾ ਕਨਸਟੀਟਿਊਸ਼ਨ ਬਦਲਾ ਸੀਗਾ ਉਹਦੇ ਚ ਤੇ ਹੁਣ 27ਵੇਂ ਚ। ਤੇ ਉਹ ਸੁਹੇਲ ਅਫਰੀਦੀ ਕਹਿੰਦੇ ਨੇ ਕਿ ਹੁਣ ਦਮਾ ਦਾ ਮਸਤਕਲ ਅੰਦਰ ਹੋਏਗਾ। ਉਹਦੀ ਧਮਕੀ ਤੋਂ ਬਾਅਦ ਦਫਾ 44 ਲਾ ਦਿੱਤੀ ਗਈ। ਫਿਰ ਉਸ ਤੋਂ ਬਾਅਦ ਰਾਣਾ ਸਨਾਉਲਾ ਖਾਨ ਹੋਣੇ ਜਿਹੜੇ ਹੁਣ ਸੈਨੇਟਰ ਬਣੇ ਨੇ, ਪ੍ਰਾਈਮ ਮਿਨਿਸਟਰ ਦੇ ਖਾਸ ਸਲਾਹਕਾਰ ਨੇ, ਆਏ ਬਾਏ ਸ਼ਾਇਦ ਉਹਨਾਂ ਪੁੱਛਿਆ ਗਿਆ ਸੀ ਕਿ ਤੁਸੀਂ ਜੇਲ੍ਹ 'ਚ ਕਿਉਂ ਨਹੀਂ ਮੁਲਾਕਾਤ ਕਰਾਉਣ ਦਿੰਦੇ? ਇਹ ਤੇ ਜੇਲ੍ਹ ਦਸਤੂਰਾਂ ਦੇ ਔਰ ਕਾਨੂੰਨ ਦੇ ਵੀ ਖਿਲਾਫ ਆ। ਇਹ ਜੀ ਅਸੀਂ ਐਸੀ ਮੁਲਾਕਾਤ ਦੀ ਇਜਾਜ਼ਤ ਨਹੀਂ ਦੇ ਸਕਦੇ ਜਿਹਦੇ ਨਾਲ ਜੇਲ੍ਹ 'ਚ ਬੈਠਾ ਇੱਕ ਬੰਦਾ ਜਿਹੜਾ ਮੁਲਕ ਦੇ ਵਿੱਚ ਅਫਰਾ ਤਫਰੀ ਖਿਲਾਰੇ। ਅੱਛਾ, ਅਫਰਾ ਤਫਰੀ ਖਿਲਾਰੇ। ਇਹ ਹੁਣ ਤੁਸੀਂ ਜਿਹੜੇ ਸੀਐਮ ਇਲੈਕਟ ਹੋਇਆ ਉਹਨੂੰ ਕਿਉਂ ਨਹੀਂ ਮਿਲਣ ਦੇਣਦੇ? ਸਿਆਸੀ ਮੁਲਾਕਾਤਾਂ ਨੇ ਜਿਹੜੀਆਂ ਉਹ ਨਹੀਂ ਹੋਣੀਆਂ। ਇਹ ਅਜੀਬੋ-ਗਰੀਬ ਮਾਮਲੇ ਨੇ। ਇਸ ਤੋਂ ਬਾਅਦ ਹੁਣ ਜਦੋਂ ਸੁਹੇਲ ਅਫਰੀਦੀ ਹੁਣ ਤੜੀ ਦਿੱਤੀ ਹੈ ਤੇ ਫੈਸਲ ਵਾਡਾ ਹੋਣੇ ਜਿਹੜੇ ਪਹਿਲਾਂ ਇਮਰਾਨ ਖਾਨ ਦੇ ਹਾਮੀ ਸੀ, ਫਿਰ ਇਮਰਾਨ ਖਾਨ ਨੂੰ ਛੱਡਿਆ। ਕਿਹਾ ਜਾਂਦਾ ਕਿ ਐਕਚੁਅਲ ਏਜੰਸੀਆਂ ਦਾ ਬੰਦਾ ਹੈ ਉਹ, ਨਾ ਕਿਸੇ ਜਮਾਤ ਵੱਲੋਂ, ਪਰ ਫਿਰ ਵੀ ਪਾਕਿਸਤਾਨੀ ਸੈਨੇਟ ਦਾ ਹਿੱਸਾ ਆ। ਹੁਣ ਇਹ ਚੈੱਕ ਕਰੋ, ਕਿਸੇ ਸੈਨੇਟ ਦੇ ਵਿੱਚ ਸੈਨੇਟਰ ਜਿਹੜੇ ਚੁਣੇ ਜਾਂਦੇ ਨੇ ਨਾ, ਹਰ ਸੈਨੇਟਰ ਦਾ ਤਾਲੁਕ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਨਾਲ ਹੁੰਦਾ ਆ। ਫੈਸਲ ਵਾਡਾ ਦਾ ਤਾਲੁਕ ਕਿਸੇ ਸਿਆਸੀ ਪਾਰਟੀ ਦੇ ਨਾਲ ਨਹੀਂ, ਪਰ ਉਹ ਸੈਨੇਟਰ ਹੈ। ਬਣਾਉਣ ਵਾਲੇ ਕੌਣ ਨੇ, ਕਿੰਨਾ ਨੇ ਬਿਠਾਇਆ? ਉਹ ਕਹਿਣ ਡਿਆ ਹੈ ਜੀ ਜੇ ਜ਼ੋਰ ਧੱਕਾ ਕੀਤਾ ਗਿਆ ਨਾ ਤੇ ਦਮਾ ਦਾ ਮਸਕਲ ਅੰਦਰ ਦੇ ਨਾਰੇ ਲਾਉਣ ਵਾਲੇ ਨੇ ਜਿਹੜੇ ਕਿ ਚੜਾਈ ਕਰ ਦਾਂਗੇ, ਧਰਨਾ ਦੇ ਦੇਣਗੇ। ਇਹ ਦੱਸਿਆਗਾ ਕਿ ਨਾ ਵਜ਼ੀਰੇ ਵਾਲਾ ਬਚਣਾ ਯਾਨੀ ਸੀਐਮ ਤੇ ਨਾ 9 ਮਈ ਵਾਲੇ ਬਚਣੇ ਨੇ, ਯਾਨੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਹੰਗਾਮੇ ਜਿਹੜੇ ਹੋਏ ਸਨ ਉਹਨਾਂ ਦੇ ਵੱਲ ਇਸ਼ਾਰਾ। ਤੇ ਜੇ ਬਦਮਾਸ਼ੀ ਕੀਤੀ ਤੇ ਇਹਦਾ ਡਬਲ ਜਵਾਬ ਲੱਭੇਗਾ ਤੇ ਜੇਲ੍ਹ 'ਚ ਮੁਲਾਕਾਤਾਂ ਤੇ ਵੀ ਪਾਬੰਦੀ ਲਾ ਦੇਵਾਂਗੇ। ਆ ਬੜੀ ਖੁੱਲੀ ਡੁੱਲੀ ਜਿਹੜੀ ਤੜੀ ਹੈ, ਕਹਿੰਦੇ ਨੇ ਕਿ ਇਹ ਤੜੀ ਫੈਸਲ ਵਾਡਾ ਨੇ ਕੀ ਦੇਣੀ ਹੈ? ਫੈਸਲ ਵਾਡਾ ਨੂੰ ਜਿਹੜੀਆਂ ਉਹ ਲੁਕਵੀਆਂ ਤਾਕਤਾਂ ਨੇ, ਜਿੱਧਰ ਫੌਜੀ ਐਸਟੈਬਲਿਸ਼ਮੈਂਟ ਜਿਹਨਾਂ ਨੂੰ ਕਿਹਾ ਜਾਂਦਾ, ਇਹ ਉਹਨਾਂ ਰਾਹੀਂ ਦਵਾਈ ਗਈ ਹੈ ਕਿ ਇਹ ਇਹਨਾਂ ਨੂੰ ਸੁਣਾ ਦੇ ਕਿ ਜੇ ਇਹਨਾਂ ਨੇ ਇਹ ਕੀਤਾ ਤੇ ਅਸੀਂ ਫਿਰ ਇਹ ਕਰਨ ਲੱਗੇ ਜੀ। ਪਾਕਿਸਤਾਨ ਦੀ ਸਰਕਾਰੀ 에ਅਰਲਾਈਨ PIA ਪ੍ਰਾਈਵੇਟਾਈਜ਼ ਹੋਣ ਜਾ ਰਹੀ ਹੈ ਤੇ ਸੁਣਿਆ ਹੈ ਕਿ ਇਸ ਸਭ ਮਾਮਲੇ ਨੂੰ 23 ਦਸੰਬਰ ਵਾਲੇ ਦਿਨ ਲਾਈਵ ਵਿਖਾਇਆ ਜਾਏਗਾ। ਇਹ ਜੀ ਲਾਈਵ ਹੋਣ ਦਾ ਹੁਕਮ ਜਿਹੜਾ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਨੇ ਦਿੱਤਾ। ਪਹਿਲਾਂ ਤਾਂ ਇਹ ਹੈ ਕਿ ਘਰ ਦੇ ਭਾਂਡੇ ਵੇਚਣਾ ਜਿਹੜਾ ਇਹ ਕਿਹੜੇ ਪਾਸੋਂ ਚੰਗੀ ਗੱਲ ਹੈ? ਪ੍ਰਾਈਵੇਟਾਈਜ਼ ਹੋ ਰਹੀ ਹੈ, ਚਲੋ ਓਕੇ ਫਾਈਨ। ਇਹਦੇ ਤੇ ਪਹਿਲਾਂ ਵੀ ਇਹ ਪ੍ਰਾਈਵੇਟਾਈਜ਼ ਹੋਈ ਸੀਗੀ ਤੇ ਮੁੱਲ ਇੰਨਾ ਕੁ ਪਿਆ ਸੀਗਾ ਕਿ ਸ਼ਰਮੋ ਸ਼ਰਮੀ ਦੱਸਣ ਜੋਗੇ ਨਹੀਂ ਕਿਸੇ ਨੂੰ। ਪਰ ਐਰ ਕੀ ਕਹਿੰਦੇ ਨੇ, ਕੁਝ ਵੱਡੀਆਂ ਪਾਰਟੀਆਂ, ਬਰਤਾਨਵੀ ਮੀਡੀਆ ਜਿਹੜਾ ਉਹ ਰਿਪੋਰਟ ਕਰ ਰਿਹਾ ਕਿ ਵੱਡੀਆਂ ਪਾਰਟੀਆਂ ਨੇ ਜਿਹੜੀਆਂ ਉਹ PIA ਨੂੰ ਖਰੀਦਣ ਵਾਸਤੇ ਗਾਂ ਆਈਆਂ। ਕਿਉਂਕਿ ਪਹਿਲਾਂ ਜਦੋਂ ਨਿਚਕਾਰੀ ਇਹਦੀ ਹੋਈ ਸੀਗੀ ਜਾਂ ਪ੍ਰਾਈਵੇਟਾਈਜ਼ੇਸ਼ਨ ਇਹਦੀ ਹੋਈ ਸੀਗੀ, ਉਦੋਂ ਇਹਦੇ ਕੋਲ ਕੋਈ ਇੰਟਰਨੈਸ਼ਨਲ ਰੂਟ ਨਹੀਂ ਸਨ, ਸਿਰਫ ਮਨਜ਼ੂਰੀ ਸੀ। ਇਸ ਵੇਲੇ ਹੁਣ PIA ਡਾਇਰੈਕਟ ਪਾਕਿਸਤਾਨ ਤੋਂ ਕੈਨੇਡਾ ਤੱਕ ਦੀ 18 ਘੰਟੇ ਦੀ ਉਡਾਨ ਭਰ ਰਹੀ ਹੈ। ਰਾਹ 'ਚ ਕਿਤੇ ਸਟਾਪ ਨਹੀਂ, ਯਾਨੀ ਡਾਇਰੈਕਟ ਫਲਾਈਟ ਆ ਟੋਰਾਂਟੋ। ਇਤਲਾਵਾਂ ਇਹ ਵੀ ਲੱਭ ਰਹੀਆਂ ਨੇ ਕਿ ਨਿਊਯਾਰਕ, ਅਮਰੀਕਾ ਤੱਕ ਵੀ ਡਾਇਰੈਕਟ ਫਲਾਈਟਾਂ ਨੇ ਜਿਹੜੀਆਂ ਉਹਨਾਂ ਦੀਆਂ ਉਡਾਨਾਂ ਵਾਸਤੇ ਗੱਲਬਾਤ ਚੱਲ ਰਹੀ ਹੈ। ਹੁਣ ਪ੍ਰਾਈਵੇਟਾਈਜ਼ੇਸ਼ਨ ਹੈ ਜਿਹੜੀ, ਇਹਦੇ 'ਚ ਸਰਕਾਰ ਨੇ ਜਿਹੜੀਆਂ ਸ਼ਰਤਾਂ ਰੱਖੀਆਂ ਕਿ ਇੱਕ ਤੇ ਇਹਦਾ ਸਟਰਕਚਰ ਨਹੀਂ ਬਦਲਿਆ ਜਾਏਗਾ, ਦੂਜਾ ਇਹਦਾ ਨਾਂ ਨਹੀਂ ਬਦਲਿਆ ਜਾਏਗਾ। ਪ੍ਰਾਈਵੇਟਾਈਜ਼ ਕਰਨ ਜਾ ਰਹੇ ਨੇ ਜਿਹਦੇ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਇੱਕ ਵੱਡਾ
ਨਫਾ ਜਿਹੜਾ ਉਹ ਕੌਮੀ ਖਜ਼ਾਨੇ ਦੇ ਵਿੱਚ ਆਏਗਾ। IMF ਦੀਆਂ ਸ਼ਰਤਾਂ ਦੇ ਵਿੱਚੋਂ ਵੀ ਇੱਕ ਆ। ਔਰ ਪ੍ਰਾਈਮ ਮਿਨਿਸਟਰ ਨੇ ਇਸ ਕਰਕੇ ਆਖਿਆ ਕਿ ਜੀ ਇਹ ਬੋਲੀ ਲਾਉਣ ਦਾ ਜਿਹੜਾ ਮਾਮਲਾ ਹੈ ਇਹ ਪਾਕਿਸਤਾਨ ਦਾ ਸਰਕਾਰੀ TV PTV ਹੈ ਜਿਹੜਾ ਉਹ ਲਾਈਵ ਬ੍ਰਾਡਕਾਸਟ ਕਰੇਗਾ ਤਾਂ ਜੇ ਸ਼ਫਾਫੀਅਤ ਦੇ ਉੱਤੇ ਕੋਈ ਹਰਫ ਨਾ ਆਵੇ। 48 ਘੰਟਿਆਂ 'ਚ ਲਹਿੰਦੇ ਪੰਜਾਬ ਅੰਦਰ ਪੁਲਿਸ ਮੁਕਾਬਲਿਆਂ 'ਚ 41 ਹਲਾਕਤਾਂ। ਮਰਨ ਵਾਲੇ ਕੌਣ ਸਨ? ਮਰਨ ਵਾਲੇ ਜੀ ਡਰੱਗ ਜਾਂ ਕਹਿ ਲਓ ਮਨਸ਼ੀਆਤ ਫਰੋਸ਼ ਸਨ, ਡਰੱਗਸ ਡੀਲਰ ਸਨ। ਔਰ ਇਹ CCD ਜਿਹੜਾ ਨਵਾਂ ਮਹਿਕਮਾ ਬਣਿਆ ਆ ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ, ਇਹ ਉਹਦੇ ਵੱਲੋਂ ਕਾਰਵਾਈਆਂ ਪ੍ਰਵੀਨ ਕੀਤੀਆਂ ਗਈਆਂ। ਔਰ ਆਖਿਆ ਗਿਆ ਆ ਕਿ ਆਈਸ ਦਾ ਨਸ਼ਾ ਵੇਚਣ ਵਾਲੇ ਜਿੰਨੇ ਵੱਡੇ ਡੀਲਰ ਸਨ ਇਹ ਉਹ ਸਨ ਜਿਹੜੇ ਮਾਰ ਦਿੱਤੇ ਗਏ। ਔਰ ਇਹ ਵੱਡੀਆਂ ਕਾਰਵਾਈਆਂ ਨੇ ਜਿਹੜੀਆਂ ਇਹਨਾਂ ਦੇ ਵਿੱਚ 24 ਘੰਟਿਆਂ 'ਚ ਪਹਿਲਾਂ 18 ਹਲਾਕਤਾਂ ਹੋਈਆਂ, ਫਿਰ 24 ਘੰਟੇ ਲੰਘੇ ਤੇ ਫਿਰ ਜਨਾਬ ਹਲਾਕਤਾਂ ਹੋਈਆਂ। ਔਰ ਕੁੱਲ ਮਿਲਾ ਕੇ 48 ਘੰਟਿਆਂ 'ਚ 18 ਬੰਦੇ ਨੇ ਜਿਹੜੇ ਉਹ ਮਾਰਤੇ। ਇਨਸਾਨੀ ਹੱਕਾਂ ਦੀ ਪੱਧਰ ਵਾਸਤੇ ਕੰਮ ਕਰਨ ਵਾਲੀਆਂ ਤਨਜ਼ੀਮਾਂ NGOs ਨੇ ਇਤਰਾਜ਼ ਕੀਤਾ ਹੈ ਕਿ ਇਹ ਜਾਲੀ ਪੁਲਿਸ ਮੁਕਾਬਲੇ ਨੇ, ਇਹਨਾਂ ਦੀ ਆਜ਼ਾਦ ਇਨਕੁਆਇਰੀ ਹੋਣੀ ਚਾਹੀਦੀ ਹੈ। ਇਹ ਜੇ ਜੁਰਮ ਸੀਗਾ ਤੇ ਫੜ ਦੇ ਗ੍ਰਿਫਤਾਰ ਕਰਤੇ ਸਜ਼ਾ ਦਿੰਦੇ, ਬੰਦਾ ਹੀ ਮਾਰ ਦੇਣਾ ਕਿਥੋਂ ਹੈ। ਸੋ ਇੱਕ ਪਾਸੇ ਇਹ ਆਵਾਜ਼ ਆ ਰਹੀ ਕਿ ਸਾਰੇ ਜਾਲੀ ਪੁਲਿਸ ਮੁਕਾਬਲੇ ਨੇ। ਹੁਣ CCD ਨੇ ਇਹ 1 ਦਸੰਬਰ ਤੋਂ ਇਹ ਕਾਰਵਾਈ ਹੈ ਜਿਹੜੀ ਸ਼ੁਰੂ ਕੀਤੀ ਹੈ। ਅੱਜ ਅਸੀਂ ਖਬਰਾਂ ਦੇਣ ਦੇ, ਹੋ ਸਕਦਾ ਹੈ ਕਿ ਸਾਡੀਆਂ ਖਬਰਾਂ ਤੋਂ 2 ਬਾਅਦ ਨਵੀਂ ਸਟੇਟਮੈਂਟ ਆ ਜੇ। ਅਸੀਂ ਜਿਹੜੇ 41 ਕਰਨ ਨੇ 50 ਹੋਈ ਹੋਵੇ। ਇਹਦੇ ਵਿੱਚ ਅੱਡੋ ਅੱਡ ਜ਼ਿਲ੍ਹੇ ਨੇ ਜਿਹੜੇ ਉੱਥੇ ਛਾਪੇ ਮਾਰੇ ਗਏ ਤੇ ਰਵਾਇਤੀ ਉਹ ਜਿਹੜੀ ਇੱਕ ਹੁੰਦੀ ਹੈ ਸਟੇਟਮੈਂਟ ਜੀ, ਮੁਜਰਮਾਂ ਨੂੰ ਗ੍ਰਿਫਤਾਰ ਕਰਨ ਲਈ ਗਏ, ਉਹਨਾਂ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ, ਜਵਾਬੀ ਫਾਇਰਿੰਗ 'ਚ ਮਰ ਗਏ। ਜਨਾਬ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ, ਗ੍ਰਿਫਤਾਰ ਕਰਕੇ ਮਨਸ਼ੀਆਤ ਬਰਾਮਦਗੀ ਦੇ ਵਾਸਤੇ ਲੈ ਕੇ ਜਾਣ ਦੇ ਸਾਂ, ਰਾਹ 'ਚ ਉਹਨਾਂ ਦੇ ਸਾਥੀਆਂ ਨੇ ਹਮਲਾ ਕੀਤਾ, ਕ੍ਰਾਸ ਫਾਇਰਿੰਗ 'ਚ ਆਪਣੇ ਸਾਥੀਆਂ ਦੀ ਫਾਇਰਿੰਗ ਦੇ ਨਾਲ ਮਰ ਗਏ। ਸੋ ਸੇਮ ਵਰਡਿੰਗ ਹੈ ਜਿਹੜੀ ਉਹ ਐਰਕੀ ਇਹਦੇ ਵਿੱਚ ਵੀ ਹੈ। ਪਰ ਐਰਕੀ ਹੱਥ ਕਹਿੰਦੇ ਨੇ ਕਿ ਪਾਇਆ ਗਿਆ ਜਿਹੜਾ ਉਹ ਆਈਸ ਦਾ ਨਸ਼ਾ ਜਿਹੜਾ ਉਹਦੇ ਇਹ ਵੱਡੇ ਡੀਲਰ ਨੇ ਜਿਹੜੇ ਇਹਨਾਂ ਨੂੰ ਕਤਲ ਕੀਤਾ ਗਿਆ ਆ। ਲਾਹੌਰ ਦੇ ਵਿੱਚ ਵੱਡੀਆਂ ਹਲਾਕਤਾਂ ਹੋਈਆਂ 6 ਇਲਾਕਾ ਹੈ, ਗ੍ਰੀਨ ਟਾਊਨ, ਕਾਨਾ, ਮਾਡਲ ਟਾਊਨ, ਲਾਹੌਰ, ਕੈਂਟ ਸਦਰ ਔਰ ਕੈਂਟ ਦਾ ਏਰੀਆ ਜਿਹੜਾ ਇਕਬਾਲ ਟਾਊਨ, ਇੱਥੇ ਪੁਲਿਸ ਮੁਕਾਬਲੇ ਹੋਏ ਨੇ। ਇਸ ਤੋਂ ਬਾਅਦ ਇਹ ਸਿਰਫ ਆਈਸ ਹੀ ਨਹੀਂ, ਚਰਸ, ਹਸ਼ੇਸ਼, ਪਿਸਤੌਲ, ਮੋਟਰਸਾਈਕਲ ਔਰ ਬਾਕੀ ਕੀਮਤੀ ਸਮਾਨ ਹੈ ਜਿਹੜਾ ਉਹਦੀ ਬਰਾਮਦਗੀ ਦਾ ਵੀ ਕਿਹਾ। ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਟੋਬਾ ਟੇਕ ਸਿੰਘ ਆ, ਫਿਰ ਲੈਲਪੁਰ, ਫੈਸਲਾਬਾਦ ਆ, ਡੇਰਾ ਗਾਜ਼ੀ ਖਾਨ ਆ, ਗੁਜਰਾਂਵਾਲਾ, ਸਾਈਵਾਲ, ਓਕਾੜਾ, ਸਰਗੋਦਾ, ਇੱਥੇ ਵੀ ਕਹਿੰਦੇ ਨੇ ਕਿ ਪੁਲਿਸ ਮੁਕਾਬਲੇ ਹੋਏ ਨੇ। ਔਰ ਉਹਦੇ ਵਿੱਚ ਵੀ ਕੁੱਲ ਮਿਲਾ ਕੇ ਇਹ 41 ਡਰੱਗ ਫਰੋਸ਼ ਨੇ ਜਿਹੜੇ ਇਹ ਮਾਰੇ ਗਏ ਜੀ। ਮਸੂਦ, ਦੇਸ਼ੋਂ ਦੂਰ ਵਸਦੇ ਪਾਕਿਸਤਾਨੀ ਜਦੋਂ ਆਪਣੇ ਘਰਾਂ 'ਚ ਵਾਪਸ ਜਾਂਦੇ ਨੇ ਤੇ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਘਰ ਵਾਲਿਆਂ ਵਾਸਤੇ ਕੋਈ ਨਾ ਕੋਈ ਤੋਹਫਾ ਲੈ ਕੇ ਜਾਣ। ਤੇ ਕਈ ਵਾਰੀ ਘਰ ਵਾਲੇ ਆਪ ਡਿਮਾਂਡ ਕਰਦੇ ਨੇ ਕਿ ਮੇਰੇ ਲਈ ਵਧੀਆ ਜਿਹਾ ਫੋਨ ਲੈ ਕੇ ਆਈ। ਪਰ ਹੁੰਦਾ ਕੀ ਹੈ ਕਿ ਜਦੋਂ ਉਹ ਵਧੀਆ ਜਿਹਾ ਫੋਨ ਲੈ ਕੇ 에ਅਰਪੋਰਟ ਤੇ ਪਹੁੰਚਦੇ ਨੇ ਤੇ ਉੱਥੇ ਉਸ ਵਧੀਆ ਜਿਹੇ ਫੋਨ ਨਾਲੋਂ ਅੱਧਾ ਤੇ ਉਹਦੀ ਕੀਮਤ ਤੋਂ ਅੱਧਾ ਜਿਹੜਾ ਟੈਕਸ ਦੇਣਾ ਪੈ ਜਾਂਦਾ। ਸਹਿਮਤ ਹਾਂ ਜੀ, ਬਿਲਕੁਲ ਸਹਿਮਤ। ਤੇ ਉਹ ਫਿਰ ਕੀ ਹੁੰਦਾ ਹੈਗਾ ਕਿ ਉਹ ਨਹੀਂ ਲੈ ਕੇ ਜਾਂਦੇ ਹੈਗੇ। ਤੇ ਪਰ ਸੁਣਨ 'ਚ ਇਹ ਆ ਰਿਹਾ ਹੈ ਕਿ ਹੁਣ ਇਸ ਟੈਕਸ 'ਚ ਘਾਟੇ ਬਾਰੇ ਕੁਝ ਸੋਚਿਆ ਜਾ ਰਿਹਾ ਸਰਕਾਰ ਵੱਲੋਂ। ਕੀ ਗੱਲ ਹੈ? ਨਵਾਂ ਜਿਹੜਾ ਹੁਣ iPhone 17 Pro Max ਲਾਂਚ ਹੋਇਆ, ਮੇਰਾ ਖਿਆਲ 1 ਟੈਰਾ ਦੇ ਨਾਲ ਸ਼ਾਇਦ $1400 ਇਹਦੀ ਪ੍ਰਾਈਸ ਹੈ ਪਰਮੀਨ। ਪਰ ਪਾਕਿਸਤਾਨ ਜਦੋਂ ਤੁਸੀਂ ਜਾਓਗੇ ਤੇ ਇਹ ਤੁਹਾਨੂੰ $2200 ਚ ਪੈ ਜਾਣਾ ਹੈ, ਕਿਉਂਕਿ ਇੰਨੀ ਇਹਦੇ ਤੇ ਟੈਕਸ ਤੇ ਡਿਊਟੀ ਹੈ ਜਿਹੜੀ ਇਹਦਾ ਮੁੱਲ ਆ ਪਾਕਿਸਤਾਨ ਚ $2200 ਤੋਂ $2500 ਦੇ ਬਰਾਬਰ ਇਹ ਫੋਨ ਆ ਜਿਹੜਾ ਮਿਲਦਾ ਹੈ। ਇਹ ਆਵਾਜ਼ ਚੁੱਕੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਰਹਿ ਚੁੱਕੇ ਯੂਸਫ ਰਜ਼ਾ ਗਿਲਾਨੀ ਦੇ ਮੁੰਡੇ ਨੇ। ਸੈਨੇਟ ਦੀ ਕਮੇਟੀ ਦੇ ਵਿੱਚ ਉਹਨਾਂ ਕਿਹਾ ਕਿ ਜੀ ਇੱਥੇ ਪਾਕਿਸਤਾਨ ਚ ਇਹ ਕੰਮ ਕਰਨ ਦੇ ਨਾਲ ਇਹ ਮਹਿਕਮੇ ਕੀ ਕਰਨ ਦੇ ਨੇ। ਚੰਗਾ ਮੋਬਾਈਲ ਫੋਨ ਰੱਖਣਾ ਅਯਾਸ਼ੀ ਨਹੀਂ ਹੈ, ਇਹ ਜ਼ਰੂਰਤ ਹੈ। ਤੇ ਜੇ ਕੋਈ ਰੱਖਦਾ ਹੈ ਤੇ ਉਹਦੇ ਉੱਤੇ ਟੈਕਸ ਨਹੀਂ ਲਾਏ, ਕੋਈ ਬਾਹਰੋਂ ਫੋਨ ਨਹੀਂ ਲਿਆ ਸਕਦਾ। ਉਹਦੇ ਤੇ ਹੁਣ ਰੋਲਾ ਰੱਪਾ ਹੈ ਜਿਹੜਾ ਉਹ ਬਣਿਆ ਹੈ। ਕੌਮੀ ਅਸੈਂਬਲੀ ਦੀ, ਨੈਸ਼ਨਲ ਅਸੈਂਬਲੀ ਦੀ ਜਿਹੜੀ ਕਾਇਮਾ ਕਮੇਟੀ ਹੈ ਖਜ਼ਾਨੇ ਦੀ, ਉਹਦਾ ਇੱਕ ਇਕੱਠ ਹੋਇਆ ਆ ਔਰ 1 ਹਫ਼ਤੇ ਵਾਸਤੇ ਇਹਨੂੰ ਡਿਲੇ ਕਰ ਦਿੱਤਾ ਗਿਆ ਕਿਉਂਕਿ FDR ਦਾ ਮਹਿਕਮਾ, ਫੈਡਰਲ ਰੈਵਨਿਊ ਬੋਰਡ ਆ ਜਿਹੜੇ, ਉਹਦਾ ਚੇਅਰਮੈਨ ਹੀ ਇੱਥੇ ਪੇਸ਼ ਨਹੀਂ ਹੋਇਆ, ਉਹਨੇ ਕਿਸੇ ਖਾਤਰ ਚ ਨਹੀਂ ਲਿਆਂਦਾ। ਤੇ ਜਿਹੜੇ PTA ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ ਜਿਨਨੇ ਇਹ ਰਜਿਸਟਰਡ ਕਰਨੇ ਹੁੰਦੇ ਨੇ ਟੈਕਸ ਤੋਂ ਬਾਅਦ ਕਿ ਹਾਂ ਟੈਕਸ ਦਾ ਪ੍ਰੂਫ ਆ ਗਿਆ, ਹੁਣ ਇਹਨਾਂ ਨੂੰ ਰਜਿਸਟਰ ਕਰ ਦਿਓ, ਡਿਵਾਈਸ ਪਾਕਿਸਤਾਨ 'ਚ ਚੱਲੇਗੀ। ਅਦਰਵਾਈਜ਼ ਪਾਕਿਸਤਾਨ 'ਚ ਬਾਹਰੋਂ ਗਏ ਜਿੰਨੇ ਮੋਬਾਈਲ ਨੇ ਉਹਨਾਂ 'ਚ ਲੋਕਲ ਪਾਕਿਸਤਾਨੀ ਸਿਮ ਪਾਓਗੇ ਤੇ ਉਹ 90 ਤੋਂ 120 ਦਿਨਾਂ ਦੇ ਵਿੱਚ ਬੰਦ ਹੋ ਜਾਏਗੀ। ਲੋਕਾਂ ਨੇ 2 ਮੋਬਾਈਲ ਰੱਖੇ ਨੇ, ਇੱਕ PTA ਰਜਿਸਟਰਡ, ਇੱਕ ਨਾਨ PTA। ਇੱਕ ਦੇ ਉੱਤੇ WhatsApp ਚੱਲਣ ਡਿਆ, ਉਹਦੇ ਸਿਮ ਨਹੀਂ ਪੈਂਦੀ, ਇੱਕ ਦੂਸਰਾ ਜਿਹੜਾ ਉਹਦੇ ਲੋਕਲ ਸਿਮ ਚੱਲਣ ਦੀ। ਇਹ ਹਾਲਾਤ ਬਣੇ ਪਏ ਨੇ। PTA ਦਾ ਮਹਿਕਮਾ ਕਹਿੰਦਾ ਹੈ ਕਿ ਜੀ ਟੈਕਸ ਅਸੀਂ ਨਹੀਂ ਲਾਉਣ ਦੇ, ਟੈਕਸ ਲਾਉਣ ਦੇ FBR ਦਾ ਮਹਿਕਮਾ। ਅਸੀਂ ਇਹ ਚਾਹੁੰਦੇ ਹਾਂ ਕਿ ਮੋਬਾਈਲ ਜਿੰਨਾ ਪੁਰਾਣਾ ਹੋਵੇ ਉਹਦੇ ਉੱਤੇ ਉਹਨਾਂ ਥੋੜਾ ਟੈਕਸ ਹੋਣਾ ਚਾਹੀਦਾ। ਇਸ ਗੱਲ ਦੇ ਉੱਤੇ PTA ਐਗਰੀ ਕਰ ਗਿਆ ਆ। FBR ਹੁਣ ਕੀ ਕਰਦਾ, ਇਹਦੇ ਲਈ 1 ਹਫ਼ਤੇ ਡਿਲੇ ਕੀਤਾ। ਅਗਲੇ ਹਫ਼ਤੇ FBR ਬਹਿ ਕੇ ਗੱਲਬਾਤ ਕਰਦਾ ਔਰ ਕਿਸੇ ਗੱਲ ਤੇ ਆ ਜਾਂਦਾ ਹੈ ਤੇ ਉਮੀਦ ਹੈ ਟੈਕਸ ਦੇ ਮਾਫ ਨਹੀਂ ਹੋਣਾ, ਪਰ ਇਹ ਕੁਝ ਹੱਦ ਤੱਕ ਘਟ ਸਕਦਾ ਆ, ਇਹਨੂੰ ਥੋੜਾ ਕੀਤਾ ਜਾ ਸਕਦਾ ਹੈ। ਹੁਣ ਸਲਾਮਾਂ ਅੱਗੇ ਆਉਣਗੀਆਂ ਤਾਂ ਪਤਾ ਲੱਗੇਗਾ। ਬਹਰਲ ਇਸ ਕੰਮ ਨੂੰ ਚੰਗਾ ਜਿਹਨੂੰ ਕਹਿੰਦੇ ਨੇ ਕਿ ਟਿਕਾ ਕੇ ਚੁੱਕਿਆ ਅਲੀ ਕਾਸਮ ਗਿਲਾਨੀ, ਜਿਹੜੇ ਯੂਸਫ ਰਜ਼ਾ ਗਿਲਾਨੀ ਦੇ ਮੁੰਡੇ ਨੇ ਨਾ, ਉਹਨਾਂ ਨੇ। ਮਸੂਦ, ਇੱਕ ਹੋਰ ਵਧੀਆ ਖਬਰ ਸਾਡੇ ਤੱਕ ਪਹੁੰਚੀ ਹੈ। ਪੰਜਾਬ 'ਚ 25 ਸਾਲਾਂ ਬਾਅਦ ਬਸੰਤ ਮਨਾਈ ਜਾਏਗੀ, ਤਿਆਰੀਆਂ ਜਾਰੀ ਨੇ। 25 ਸਾਲ, 1 ਸੈਂਕੜੇ ਦਾ ਚੌਥਾ ਹਿੱਸਾ।
ਯਾਨੀ ਇੱਕ ਸਦੀ ਦੇ ਚੌਥੇ ਹਿੱਸੇ ਤੋਂ ਬਾਅਦ ਔਰ ਇਹਦੇ ਵਾਸਤੇ ਨਵਾਂ ਆਰਡੀਨੈਂਸ ਆ ਜਿਹੜਾ ਉਹ ਆ ਗਿਆ ਹੈ। ਪਤੰਗਬਾਜ਼ੀ ਨੂੰ ਰੈਗੂਲੇਟ ਕਰਨ ਜਾ ਰਹੀ ਹੈ ਪੰਜਾਬ ਸਰਕਾਰ। ਹੁਕਮਰਾਨ ਜਮਾਤ ਮੁਸਲਿਮ ਲੀਗ ਨੂਨ ਦੇ ਖਾਜਾ ਸਾਦ ਰਫੀਕ ਉਹਨਾਂ ਨੇ ਕੱਲ ਐਕਸ ਦੇ ਉੱਤੇ ਪਾਇਆ ਹੈ ਕਿ ਜੀ ਇਹ ਕੰਮ ਤਕਰੀਬਨ ਸ਼ਰਤਾਂ ਦੇ ਨਾਲ ਤਿਆਰ ਆ। ਜਿਹੜਾ ਬੰਦਾ ਸ਼ਰਤਾਂ ਮੰਨੇਗਾ ਉਹਨੂੰ ਅਸੀਂ ਬਸੰਤ ਮਨਾਉਣ ਦੇ ਜਿਹੜੇ ਜ਼ਾਬਤੇ ਹੋਣਗੇ। ਇੱਕ ਤੇ ਜ਼ਾਬਤਾ ਇਹ ਕਿਹਾ ਜਾ ਰਿਹਾ ਕਿ 18 ਸਾਲ ਤੋਂ ਨਿੱਕੇ ਉਮਰ ਦਾ ਕੋਈ ਜਿਹੜਾ ਹੈ ਆ ਉਹਨੂੰ ਗੁੱਡੀ ਉਡਾਉਣ ਦੀ ਇਜਾਜ਼ਤ ਨਹੀਂ ਹੋਏਗੀ। ਫਿਰ ਇਜਾਜ਼ਤ ਲੈਣੀ ਪਏਗੀ, ਫਿਰ ਡੋਰਾ ਬਣਾਉਣ ਵਾਲਿਆਂ ਨੂੰ ਇਜਾਜ਼ਤ ਲੈਣੀ ਪਏਗੀ, ਗੁੱਡੀ ਬਣਾਉਣ ਵਾਲਿਆਂ ਨੂੰ ਲੈਣੀ ਪਏਗੀ। ਧਾਤੀ ਤਾਰ ਬਾਕੀ ਸਾਰੇ ਲੋਕਾਂ ਵੱਲੋਂ ਵੀ ਰਿਐਕਸ਼ਨ ਆਇਆ ਕਿ ਪਾਬੰਦੀ ਲੱਗੀ ਸੀ, ਪਾਬੰਦੀ ਲੱਗੀ ਰਹਿਣ ਦਿੰਦੇ, ਇਹ ਹੁਣ ਲੋਕਾਂ ਦੇ ਫਿਰ ਗੱਲ ਵੜ ਕੇ ਸੁੱਟਣਗੇ। ਵਾਕਈ ਕਿਸੇ ਦੀ ਮੌਤ ਦੀ ਹੈ ਜਿਹੜੀ ਉਹ ਕਤਨ ਕਿਸੇ ਸੂਰਤ ਵੀ ਹਮਾਇਤ ਨਹੀਂ ਕੀਤੀ ਜਾ ਸਕਦੀ। ਪਰ ਇੱਕ ਵਕਤ ਸੀਗਾ ਜਦੋਂ ਮੈਂ ਕਹਿੰਦੇ ਡੈਕ ਚੜੇ ਹੋਣੇ, ਸਪੀਕਰ ਚੱਲਣ ਦੇ ਹੋਣੇ, ਕੋਠਿਆਂ ਦੇ ਉੱਤੇ ਲਾਲਾ ਲਾਲਾ ਹੋਣੀ। ਇੱਕ ਇੰਟਰਨੈਸ਼ਨਲ ਫੈਸਟੀਵਲ ਹੁੰਦੀ ਸੀ ਲਾਹੌਰ ਦੀ ਬਸੰਤ, ਬਾਕੀ ਦੁਨੀਆ ਤੋਂ ਲੋਕ ਬਸੰਤ ਮਨਾਉਣ ਆਉਂਦੇ ਸੀਗੇ। ਸੋ ਉਹਨੂੰ ਹੁਣ ਵਾਪਸ ਲਿਆਉਣ ਵਾਸਤੇ ਪੰਜਾਬ ਸਰਕਾਰ ਆ ਜਿਹੜੀ ਉਹ ਸ਼ਰਤਾਂ ਦੇ ਨਾਲ ਗੰਢੀ ਇਜਾਜ਼ਤ ਦੇਣ ਨੂੰ ਸੁਣਿਆ ਕਿ ਤਿਆਰ ਹੋ ਗਈ ਜੀ। ਮਸੂਦ ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰੀਦੇ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ, YouTube, Instagram ਔਰ TikTok ਹੈ, ਉਹਦੇ ਤੇ ਪੇਸ਼ ਕੀਤੀਆਂ ਜਾਂਦੀਆਂ। ਹਫ਼ਤੇ 'ਚ 5 ਦਿਨ ਖਬਰਾਂ ਲੈ ਕੇ ਆਉਂਦੇ ਅਸੀਂ, ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ। ਖਬਰਾਂ ਸਪਾਂਸਰ ਕਰਨੀਆਂ ਹੋਣ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਸਾਨੂੰ ਦੇ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।